ਅਗਲੀ ਖਬਰ ਦੇ ਵੱਲ ਵਧੀਏ ਤੇ ਅਗਲੀ ਖਬਰ ਜਿਹੜੀ ਆ ਉਹ ਲੀਬੀਆ ਤੋਂ ਆ ਰਹੀ ਹੈ। ਲੀਬੀਆ ਦੇ ਵਿੱਚ ਇੱਕ ਬੜੀ ਮੰਦਭਾਗੀ ਘਟਨਾ ਵਾਪਰੀ ਹੈ। ਗ੍ਰੀਸ ਦੇ ਇੱਕ ਪੋਰਟ ਦੇ ਨੇੜੇ ਸਮੁੰਦਰ ਦੇ ਵਿੱਚ ਇੱਕ ਕਿਸ਼ਤੀ ਡੁੱਬ ਗਈ ਹੈ ਤੇ ਕਰੀਬ 500 ਲੋਕਾਂ ਦੇ ਮਾਰੇ ਜਾਣ ਦਾ ਜਿਹੜਾ ਖਦਸ਼ਾ ਉਹ ਜਤਾਇਆ ਜਾ ਰਿਹਾ ਹੈ। ਇਹ ਗ੍ਰੀਸ ਦੇ ਅਧਿਕਾਰੀਆਂ ਦੇ ਦੱਸਣ ਮੁਤਾਬਕ ਹਾਦਸਾ ਲੰਘੀ ਰਾਤ ਨੂੰ ਵਾਪਰਿਆ ਤੇ ਹੁਣ ਤੱਕ ਇਸ ਮਾਮਲੇ ਦੇ ਵਿੱਚ 80 ਤੋਂ ਵੱਧ ਜਿਹੜੀਆਂ ਲਾਸ਼ਾਂ ਨੇ ਉਹ ਬਰਾਮਦ ਕੀਤੀਆਂ ਜਾ ਚੁੱਕੀਆਂ ਨੇ। ਜਾਣਕਾਰੀ ਦੇ ਮੁਤਾਬਕ ਲੀਬੀਆ ਤੋਂ ਇਹ ਜਿਹੜੀ ਕਿਸ਼ਤੀ ਹੈ ਇਟਲੀ ਜਾ ਰਹੀ ਸੀ। ਯੂਐਨ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਫਾਰ ਮਾਈਗ੍ਰੇਸ਼ਨ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ ਕਿ ਇਸ ਕਿਸ਼ਤੀ ਦੇ ਵਿੱਚ 700 ਤੋਂ ਲੈ ਕੇ 750 ਲੋਕ ਜਿਹੜੇ ਸਵਾਰ ਸੀਗੇ। ਇਹਦੇ ਵਿੱਚ ਹੁਣ ਤੱਕ ਸਿਰਫ 104 ਲੋਕਾਂ ਨੂੰ ਰੈਸਕਿਊ ਕੀਤਾ ਜਾ ਸਕਿਆ ਤੇ ਉਹ ਮੰਨ ਕੇ ਚੱਲਦੇ ਨੇ ਕਿ ਜੇਕਰ ਘੱਟੋ ਘੱਟ ਗਿਣਤੀ 700 ਵੀ ਮੰਨੀਏ ਤਾਂ 104 ਲੋਕਾਂ ਨੂੰ ਰੈਸਕਿਊ ਕੀਤਾ ਜਾ ਰਿਹਾ ਤੇ ਇਹਦਾ ਮਤਲਬ ਇਹ ਬਣਦਾ ਹੈ ਕਿ ਤਕਰੀਬਨ 596 ਲੋਕ ਜਿਹੜੇ ਆ ਉਹ ਲੱਭੇ ਨਹੀਂ ਜਾ ਸਕੇ ਹਲੇ ਤੱਕ, ਜਦ ਕਿ ਉਹਨਾਂ ਦੇ ਵਿੱਚੋਂ ਜੇ 79 ਜਿਹੜੀਆਂ ਲਾਸ਼ਾਂ ਨੇ ਬਰਾਮਦ ਕਰ ਲਈਆਂ ਗਈਆਂ ਨੇ ਤੇ ਜੇਕਰ 80 ਦੇ ਕਰੀਬ ਤੇ ਜੇਕਰ ਉਹਨਾਂ 16 ਨੂੰ ਵੀ ਜਿਹੜੇ ਲੱਭੇ ਨਹੀਂ ਹਲੇ ਤੱਕ ਜਿਹੜੇ 80 ਤੋਂ ਉੱਪਰ ਨੇ ਤੇ 500 ਹੋਰ ਆ, ਤਾਂ ਇਹ ਇੱਕ ਮੋਟਾ ਜਿਹਾ ਉਹ ਅੰਦਾਜ਼ਾ ਲਾ ਕੇ ਚੱਲ ਰਹੇ ਨੇ ਕਿ ਇਸ ਹਾਦਸੇ ਦੇ ਵਿੱਚ 500 ਦੇ ਕਰੀਬ ਲੋਕ ਜਿਹੜੇ ਆ ਉਹ ਮਾਰੇ ਗਏ ਨੇ, ਕਿਉਂਕਿ ਉਹਨਾਂ ਨੂੰ ਹਲੇ ਤੱਕ ਨਾ ਤਾਂ ਲੱਭਿਆ ਜਾ ਚੁੱਕਿਆ ਨਾ ਹੀ ਉਹਨਾਂ ਨੂੰ ਰੈਸਕਿਊ ਕੀਤਾ ਜਾ ਸਕਿਆ। ਪਤਾ ਲੱਗਿਆ ਕਿ ਇਸ ਕਿਸ਼ਤੀ ਦੇ ਵਿੱਚ ਇਹਦੀ ਸਮਰੱਥਾ ਤੋਂ ਜ਼ਿਆਦਾ ਜਿਹੜੇ ਮੁਸਾਫਰ ਸੀਗੇ ਉਹ ਸਵਾਰ ਸੀਗੇ। ਯੂਐਨ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਫਾਰ ਮਾਈਗ੍ਰੇਸ਼ਨ ਨੇ ਦੱਸਿਆ ਕਿ ਇਸ ਦੇ ਉੱਤੇ ਜ਼ਿਆਦਾਤਰ ਲੋਕ ਜਿਹੜੇ ਸਵਾਰ ਸੀਗੇ ਉਹ ਸੀਰੀਆ ਤੇ ਪਾਕਿਸਤਾਨ ਤੇ ਮਿਸਰ ਦੇ ਸੀਗੇ। ਕਈ ਜਿਹੜੇ ਗ੍ਰੀਕ ਕੋਸਟ ਗਾਰਡ ਆ ਉਹਨਾਂ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ ਕਿ ਹਾਦਸੇ ਦੇ ਵਿੱਚ ਬਚੇ ਹੋਏ 9 ਲੋਕਾਂ ਨੂੰ ਮਨੁੱਖੀ ਤਸਕਰੀ ਦੇ ਸ਼ੱਕ ਦੇ ਹੇਠਾਂ ਜਿਹੜਾ ਉਹ ਗ੍ਰਿਫਤਾਰ ਕੀਤਾ ਜਾ ਚੁੱਕਿਆ। ਇਹਨਾਂ ਦੇ ਉੱਤੇ ਵੀ ਦੋਸ਼ ਹੈ ਕਿ ਇਹਨਾਂ ਨੇ ਅਪਰਾਧਿਕ ਜਿਹੜਾ ਕ੍ਰਿਮੀਨਲ ਜਿਹੜੀ ਜਥੇਬੰਦੀ ਉਹ ਬਣਾਈ ਹੈ ਤੇ ਗ੍ਰੀਸ ਸਰਕਾਰ ਨੇ ਹਾਦਸੇ ਤੋਂ ਬਾਅਦ 3 ਦਿਨ ਦੇ ਜਿਹੜਾ ਸਰਕਾਰੀ ਸੋਗ ਦੀ ਜਿਹੜਾ ਉਹ ਐਲਾਨ ਕੀਤਾ ਤੇ ਇਸ ਤਰ੍ਹਾਂ ਦੇ ਹਾਦਸੇ ਆਪਾਂ ਪਹਿਲਾਂ ਵੀ ਸੁਣਿਆ ਕਿ ਜਦੋਂ ਵੀ ਯੂਰਪ ਨੂੰ ਜਿਹੜੀ ਮਾਈਗ੍ਰੇਸ਼ਨ ਹੁੰਦੀ ਹੈ, ਯੂਰਪ ਨੂੰ ਜਿਹੜੇ ਗੈਰ ਕਾਨੂੰਨੀ ਪ੍ਰਵਾਸੀ ਜਾਂਦੇ ਨੇ ਵੱਖ-ਵੱਖ ਮੁਲਕਾਂ ਦੇ ਵਿੱਚ ਤੇ ਸਮੁੰਦਰ ਦੇ ਵਿੱਚ ਉਹ ਅਕਸਰ ਹੀ ਹਾਦਸਿਆਂ ਦਾ ਸ਼ਿਕਾਰ ਹੋ ਜਾਂਦੇ ਨੇ, ਕਿਉਂਕਿ ਜਿਹੜੇ ਹਿਊਮਨ ਟ੍ਰੈਫਿਕਿੰਗ ਵਾਲੇ ਲੋਕ ਨੇ, ਕਰਨ ਵਾਲੇ ਲੋਕ ਨੇ, ਉਹ ਕਦੇ ਵੀ ਉਹਨਾਂ ਨੇ ਇਸ ਤਰ੍ਹਾਂ ਦੇ ਜਿਹੜਾ ਉਹ ਬਚਾਅ ਦੀ ਕਦੇ ਕੋਸ਼ਿਸ਼ ਨਹੀਂ ਕੀਤੀ ਜਾਂ ਉਹਨਾਂ ਨੇ ਇਹ ਨਹੀਂ ਕਿਹਾ ਕਿ ਵੇਖਿਆ ਕਦੇ ਕਿ ਯਾਰ ਇਹਨਾਂ ਲੋਕਾਂ ਨੂੰ ਘੱਟ ਗਿਣਤੀ ਦੇ ਵਿੱਚ ਅਸੀਂ ਚੜਾਈਏ, ਕਿਉਂਕਿ ਜਿੰਨੇ ਲੋਕ ਜ਼ਿਆਦਾ ਚੜਨਗੇ ਉਨੇ ਪੈਸੇ ਉਹਨਾਂ ਨੂੰ ਬਣਦੇ ਨੇ ਤੇ ਪੈਸੇ ਦੇ ਲਾਲਚ ਦੇ ਵਿੱਚ ਇਹ ਲੋਕ ਫਿਰ ਕਈ ਸੈਂਕੜੇ ਲੋਕਾਂ ਦੀਆਂ ਜ਼ਿੰਦਗੀਆਂ ਜਿਹੜੀਆਂ ਉਹ ਖਤਰੇ ਦੇ ਵਿੱਚ ਪਾ ਦਿੰਦੇ ਨੇ। ਜੀ ਜੀ ਅਗਲੀ ਖਬਰ ਦੇ ਵੱਲ ਵਧੀਏ ਤੇ ਅਗਲੀ ਖਬਰ ਜਿਹੜੀ ਆ ਉਹ ਲੀਬੀਆ ਤੋਂ ਆ ਰਹੀ ਹੈ। ਲੀਬੀਆ ਦੇ ਵਿੱਚ ਇੱਕ ਬੜੀ ਮੰਦਭਾਗੀ ਘਟਨਾ ਵਾਪਰੀ ਹੈ। ਗ੍ਰੀਸ ਦੇ ਇੱਕ ਪੋਰਟ ਦੇ ਨੇੜੇ ਸਮੁੰਦਰ ਦੇ ਵਿੱਚ ਇੱਕ ਕਿਸ਼ਤੀ ਡੁੱਬ ਗਈ ਹੈ ਤੇ ਕਰੀਬ 500 ਲੋਕਾਂ ਦੇ ਮਾਰੇ ਜਾਣ ਦਾ ਜਿਹੜਾ ਖਦਸ਼ਾ ਉਹ ਜਤਾਇਆ ਜਾ ਰਿਹਾ ਹੈ। ਇਹ ਗ੍ਰੀਸ ਦੇ ਅਧਿਕਾਰੀਆਂ ਦੇ ਦੱਸਣ ਮੁਤਾਬਕ ਹਾਦਸਾ ਲੰਘੀ ਰਾਤ ਨੂੰ ਵਾਪਰਿਆ ਤੇ ਹੁਣ ਤੱਕ ਇਸ ਮਾਮਲੇ ਦੇ ਵਿੱਚ 80 ਤੋਂ ਵੱਧ ਜਿਹੜੀਆਂ ਲਾਸ਼ਾਂ ਨੇ ਉਹ ਬਰਾਮਦ ਕੀਤੀਆਂ ਜਾ ਚੁੱਕੀਆਂ ਨੇ। ਜਾਣਕਾਰੀ ਦੇ ਮੁਤਾਬਕ ਲੀਬੀਆ ਤੋਂ ਇਹ ਜਿਹੜੀ ਕਿਸ਼ਤੀ ਹੈ ਇਟਲੀ ਜਾ ਰਹੀ ਸੀ। ਯੂਐਨ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਫਾਰ ਮਾਈਗ੍ਰੇਸ਼ਨ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ ਕਿ ਇਸ ਕਿਸ਼ਤੀ ਦੇ ਵਿੱਚ 700 ਤੋਂ ਲੈ ਕੇ 750 ਲੋਕ ਜਿਹੜੇ ਸਵਾਰ ਸੀਗੇ। ਇਹਦੇ ਵਿੱਚ ਹੁਣ ਤੱਕ ਸਿਰਫ 104 ਲੋਕਾਂ ਨੂੰ ਰੈਸਕਿਊ ਕੀਤਾ ਜਾ ਸਕਿਆ ਤੇ ਉਹ ਮੰਨ ਕੇ ਚੱਲਦੇ ਨੇ ਕਿ ਜੇਕਰ ਘੱਟੋ ਘੱਟ ਗਿਣਤੀ 700 ਵੀ ਮੰਨੀਏ ਤਾਂ 104 ਲੋਕਾਂ ਨੂੰ ਰੈਸਕਿਊ ਕੀਤਾ ਜਾ ਰਿਹਾ ਤੇ ਇਹਦਾ ਮਤਲਬ ਇਹ ਬਣਦਾ ਹੈ ਕਿ ਤਕਰੀਬਨ 596 ਲੋਕ ਜਿਹੜੇ ਆ ਉਹ ਲੱਭੇ ਨਹੀਂ ਜਾ ਸਕੇ ਹਲੇ ਤੱਕ, ਜਦ ਕਿ ਉਹਨਾਂ ਦੇ ਵਿੱਚੋਂ ਜੇ 79 ਜਿਹੜੀਆਂ ਲਾਸ਼ਾਂ ਨੇ ਬਰਾਮਦ ਕਰ ਲਈਆਂ ਗਈਆਂ ਨੇ ਤੇ ਜੇਕਰ 80 ਦੇ ਕਰੀਬ ਤੇ ਜੇਕਰ ਉਹਨਾਂ 16 ਨੂੰ ਵੀ ਜਿਹੜੇ ਲੱਭੇ ਨਹੀਂ ਹਲੇ ਤੱਕ ਜਿਹੜੇ 80 ਤੋਂ ਉੱਪਰ ਨੇ ਤੇ 500 ਹੋਰ ਆ, ਤਾਂ ਇਹ ਇੱਕ ਮੋਟਾ ਜਿਹਾ ਉਹ ਅੰਦਾਜ਼ਾ ਲਾ ਕੇ ਚੱਲ ਰਹੇ ਨੇ ਕਿ ਇਸ ਹਾਦਸੇ ਦੇ ਵਿੱਚ 500 ਦੇ ਕਰੀਬ ਲੋਕ ਜਿਹੜੇ ਆ ਉਹ ਮਾਰੇ ਗਏ ਨੇ, ਕਿਉਂਕਿ ਉਹਨਾਂ ਨੂੰ ਹਲੇ ਤੱਕ ਨਾ ਤਾਂ ਲੱਭਿਆ ਜਾ ਚੁੱਕਿਆ ਨਾ ਹੀ ਉਹਨਾਂ ਨੂੰ ਰੈਸਕਿਊ ਕੀਤਾ ਜਾ ਸਕਿਆ। ਪਤਾ ਲੱਗਿਆ ਕਿ ਇਸ ਕਿਸ਼ਤੀ ਦੇ ਵਿੱਚ ਇਹਦੀ ਸਮਰੱਥਾ ਤੋਂ ਜ਼ਿਆਦਾ ਜਿਹੜੇ ਮੁਸਾਫਰ ਸੀਗੇ ਉਹ ਸਵਾਰ ਸੀਗੇ। ਯੂਐਨ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਫਾਰ ਮਾਈਗ੍ਰੇਸ਼ਨ ਨੇ ਦੱਸਿਆ ਕਿ ਇਸ ਦੇ ਉੱਤੇ ਜ਼ਿਆਦਾਤਰ ਲੋਕ ਜਿਹੜੇ ਸਵਾਰ ਸੀਗੇ ਉਹ ਸੀਰੀਆ ਤੇ ਪਾਕਿਸਤਾਨ ਤੇ ਮਿਸਰ ਦੇ ਸੀਗੇ। ਕਈ ਜਿਹੜੇ ਗ੍ਰੀਕ ਕੋਸਟ ਗਾਰਡ ਆ ਉਹਨਾਂ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ ਕਿ ਹਾਦਸੇ ਦੇ ਵਿੱਚ ਬਚੇ ਹੋਏ 9 ਲੋਕਾਂ ਨੂੰ ਮਨੁੱਖੀ ਤਸਕਰੀ ਦੇ ਸ਼ੱਕ ਦੇ ਹੇਠਾਂ ਜਿਹੜਾ ਉਹ ਗ੍ਰਿਫਤਾਰ ਕੀਤਾ ਜਾ ਚੁੱਕਿਆ। ਇਹਨਾਂ ਦੇ ਉੱਤੇ ਵੀ ਦੋਸ਼ ਹੈ ਕਿ ਇਹਨਾਂ ਨੇ ਅਪਰਾਧਿਕ ਜਿਹੜਾ ਕ੍ਰਿਮੀਨਲ ਜਿਹੜੀ ਜਥੇਬੰਦੀ ਉਹ ਬਣਾਈ ਹੈ ਤੇ ਗ੍ਰੀਸ ਸਰਕਾਰ ਨੇ ਹਾਦਸੇ ਤੋਂ ਬਾਅਦ 3 ਦਿਨ ਦੇ ਜਿਹੜਾ ਸਰਕਾਰੀ ਸੋਗ ਦੀ ਜਿਹੜਾ ਉਹ ਐਲਾਨ ਕੀਤਾ ਤੇ ਇਸ ਤਰ੍ਹਾਂ ਦੇ ਹਾਦਸੇ ਆਪਾਂ ਪਹਿਲਾਂ ਵੀ ਸੁਣਿਆ ਕਿ ਜਦੋਂ ਵੀ ਯੂਰਪ ਨੂੰ ਜਿਹੜੀ ਮਾਈਗ੍ਰੇਸ਼ਨ ਹੁੰਦੀ ਹੈ,
ਯੂਰਪ ਨੂੰ ਜਿਹੜੇ ਗੈਰ ਕਾਨੂੰਨੀ ਪ੍ਰਵਾਸੀ ਜਾਂਦੇ ਨੇ ਵੱਖ-ਵੱਖ ਮੁਲਕਾਂ ਦੇ ਵਿੱਚ, ਤੇ ਸਮੁੰਦਰ ਦੇ ਵਿੱਚ ਉਹ ਅਕਸਰ ਹੀ ਹਾਦਸਿਆਂ ਦਾ ਸ਼ਿਕਾਰ ਹੋ ਜਾਂਦੇ ਨੇ, ਕਿਉਂਕਿ ਜਿਹੜੇ ਹਿਊਮਨ ਟ੍ਰੈਫਿਕਿੰਗ ਵਾਲੇ ਲੋਕ ਨੇ, ਕਰਨ ਵਾਲੇ ਲੋਕ ਨੇ, ਉਹ ਕਦੇ ਵੀ ਉਹਨਾਂ ਨੇ ਇਸ ਤਰ੍ਹਾਂ ਦੇ ਜਿਹੜਾ ਉਹ ਬਚਾਅ ਦੀ ਕਦੇ ਕੋਸ਼ਿਸ਼ ਨਹੀਂ ਕੀਤੀ, ਜਾਂ ਉਹਨਾਂ ਨੇ ਇਹ ਨਹੀਂ ਕਿਹਾ ਕਿ ਵੇਖਿਆ ਕਦੇ ਕਿ ਯਾਰ ਇਹਨਾਂ ਲੋਕਾਂ ਨੂੰ ਘੱਟ ਗਿਣਤੀ ਦੇ ਵਿੱਚ ਅਸੀਂ ਚੜ੍ਹਾਈਏ, ਕਿਉਂਕਿ ਜਿੰਨੇ ਲੋਕ ਜ਼ਿਆਦਾ ਚੜ੍ਹਨਗੇ ਉਨੇ ਪੈਸੇ ਉਹਨਾਂ ਨੂੰ ਬਣਦੇ ਨੇ, ਤੇ ਪੈਸੇ ਦੇ ਲਾਲਚ ਦੇ ਵਿੱਚ ਇਹ ਲੋਕ ਫਿਰ ਕਈ ਸੈਂਕੜੇ ਲੋਕਾਂ ਦੀਆਂ ਜ਼ਿੰਦਗੀਆਂ ਜਿਹੜੀਆਂ ਉਹ ਖਤਰੇ ਦੇ ਵਿੱਚ ਪਾ ਦਿੰਦੇ ਨੇ। ਜੀ। ਜੀ।